ਭਾਰਤੀ ਹਕੂਮਤ ਦਾ ਨਹਿਰੂ ਤੋਂ ਲੈ ਕੇ ਮੋਦੀ ਤੱਕ ਇਹ ਯਤਨ ਰਿਹਾ ਕਿ ਕਦੇ ਵੀ ਇਹਨਾਂ ਦੋਵੇਂ ਪੰਜਾਬਾਂ ਦੀਆਂ ਦੋਵੇਂ ਵੱਡੀਆਂ ਕੌਮਾਂ ਜਿਹੜੀਆਂ ਨੇ ਸਿੱਖ ਔਰ ਮੁਸਲਮਾਨ ਇਹਨਾਂ ਦੀਆਂ ਸਾਂਝਾਂ ਤਾਂ ਦੂਰ ਦੀ ਗੱਲ, ਇਹਨਾਂ 'ਚ ਨਫ਼ਰਤ ਪਲਦੀ ਰਹੇ ਤਾਂ ਕਿ ਸਿੱਖਾਂ ਨੂੰ ਮੁਸਲਮਾਨਾਂ ਦੇ ਖਿਲਾਫ ਤੇ ਪਾਕਿਸਤਾਨ ਦੇ ਖਿਲਾਫ ਇੱਕ ਰਾ ਮਟੀਰੀਅਲ ਬਣਾ ਕੇ ਇਹ ਵਰਤਦੇ ਰਹਿਣ। ਜਿਹੜਾ 2019 ਤੋਂ ਆਲਮੋਸਟ 2025 ਤੱਕ ਚੱਲੇ, ਜਿਹੜਾ ਇੱਕ ਪਿਆਰ ਦਾ ਹੜ ਵਗਿਆ, ਜਿਹੜਾ ਇੱਕ ਭਰਮ ਜੋ ਇਹਨਾਂ ਨੇ ਜਿਹੜਾ ਮਿਸਗਾਈਡੈਂਸ ਲਾਈਨ ਸੀ, ਜਦੋਂ ਉਹਨਾਂ ਲੋਕਾਂ ਦਾ ਜੋ ਮੁਹੱਬਤ ਦਾ ਇਜ਼ਹਾਰ ਸੀ ਉਹਨੇ ਇਹਨਾਂ ਦੇ ਵਿੱਚ ਘਬਰਾਹਟ ਪੈਦਾ ਕੀਤੀ। ਦਾ ਜਿਹੜਾ ਪਹਿਲਗਾਮ ਵਾਕਿਆ ਆਇਆ, ਇਹਨਾਂ ਨੇ 7-8-9 ਮਈ ਨੂੰ 3 ਰੋਜ਼ਾ ਜਿਹੜਾ ਇਹਨਾਂ ਦਾ ਮਿਜ਼ਾਈਲ ਔਰ ਡਰੋਨ ਵਾਰਫੇਅਰ ਸੀ, ਉਹਦੇ 'ਚ ਪਾਕਿਸਤਾਨ ਨੇ ਇਹਨਾਂ ਦੀਆਂ ਗੋਡਣੀਆਂ ਲਵਾਈਆਂ ਕਿ ਸਿੱਖ ਨਿਊਟਰਲ ਹੋ ਗਏ। ਉਹਨਾਂ ਨੇ ਕਿਹਾ ਜੀ ਇਹ ਜੰਗ ਸਾਡੀ ਨਹੀਂ ਹੈ। ਔਰ ਤੁਸੀਂ ਦੇਖਦੇ ਹੋ ਕਿ ਫੌਰਨ ਇਹਨਾਂ ਨੇ ਪਹਿਲਾ ਵਾਰ ਇਹ ਕੀਤਾ ਕਿ ਇਹਨਾਂ ਨੇ ਕਰਤਾਰਪੁਰ ਸਾਹਿਬ ਦੀ ਜਿਹੜੀ ਰੋਜ਼ਾਨਾ ਜਿਹੜਾ ਸੰਗਤਾਂ ਦਾ ਆਣਾ ਜਾਣ ਸੀ ਉਹ ਉਸ ਨੂੰ ਖਤਮ ਕਰ ਦਿੱਤਾ, ਇਹ ਕਹਿ ਕੇ ਸਿਕਿਉਰਿਟੀ ਰੀਜ਼ਨ। ਹੁਣ ਇਸ 1 ਸਾਲ ਤੋਂ ਜ਼ਿਆਦਾ ਦੇ ਪੀਰੀਅਡ 'ਚ ਇਹਨਾਂ ਨੇ ਕ੍ਰਿਕਟ ਮੈਚ ਵੀ ਖੇਡੇ ਨੇ, ਮੀਟਿੰਗਸ ਦੇ ਵਿੱਚ ਵੀ ਇਕੱਠੇ ਹੁੰਦੇ ਨੇ, ਵਪਾਰ ਵੀ ਕਰਾਚੀ ਔਰ ਬੰਬੇ ਦਾ ਬਰਾਬਰ ਚੱਲ ਰਿਹਾ ਹੈ। ਪਾਰਲੀਮੈਂਟ ਦੇ ਵਿੱਚ ਡਿਪਟੀ ਮਿਨਿਸਟਰ ਆਫ ਸਟੇਟ ਫੋਰਨ ਅਫੇਅਰਸ ਨੂੰ ਜਦੋਂ ਸਵਾਲ ਪੁੱਛਿਆ ਗਿਆ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਕਦੋਂ ਖੋਲ੍ਹਿਆ ਜਾਏਗਾ, ਵੀ ਉਹ ਬਾਕੀ ਸਾਰੀ ਤਾਂ ਆਮ ਵਾਂਗ ਗੱਲ ਚੱਲ ਰਹੀ ਹੈ, ਉਹਨੇ ਕਿਹਾ ਜੀ ਨਹੀਂ ਇਹ ਅਜੇ ਬਹੁਤ ਵੱਡਾ ਸਿਕਿਉਰਿਟੀ ਥ੍ਰੈਟ ਹੈ ਔਰ ਇਹਨੂੰ ਅਜੇ ਅਸੀਂ ਨਹੀਂ ਖੋਲ੍ਹਣਾ। ਜਿਸ ਚੀਨ ਨੇ 4000 ਸਕੁਅਰ ਮਾਈਲ ਟੈਰੀਟਰੀ ਇਹਨਾਂ ਦੀ ਕਾਬੂ ਕੀਤੀ, 20 ਸੋਲਜਰ ਮਾਰੇ ਗਲਵਾਨ 2020, ਉੱਥੇ ਤਾਂ ਇਹਨਾਂ ਨੇ ਮਾਨਸਰੋਵਰ ਕੈਲਾਸ਼ ਦੀ ਯਾਤਰਾ ਸ਼ੁਰੂ ਕਰ ਦਿੱਤੀ ਹੈ ਕਿ ਸਿੱਖਾਂ ਦਾ ਇੱਕ ਵੱਡਾ ਹਿੱਸਾ ਉਹਨਾਂ ਨੂੰ ਸ਼ਾਇਦ ਇਹ ਗੱਲਾਂ ਪਤਾ ਨਹੀਂ ਚੁਭਣੋਂ ਹਟ ਗਈਆਂ ਜਾਂ ਉਹਨਾਂ ਨੇ ਗੁਲਾਮੀ ਨੂੰ ਹੀ ਜਿਹੜਾ ਉਹ ਕਬੂਲ ਕਰ ਲਿਆ ਜਾਂ ਗੁਲਾਮੀ ਨੂੰ ਇੰਜੋਏ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਮਤਲਬ ਜਿਹੜਾ ਫੈਸਲਾ ਆ ਪਿਛਲੇ ਦਿਨੀ ਆਇਆ ਕਿ ਭਾਰਤ ਸਰਕਾਰ ਨੇ ਇਹ ਸਪਸ਼ਟ ਕਿਹਾ ਆ ਕਿ ਉਹ ਅਜੇ ਆਉਂਦੇ ਲੰਮੇ ਸਮੇਂ ਤੱਕ ਵੀ ਇਸ ਜਿਹੜਾ ਲਾਂਘਾ ਆ ਉਹਨੂੰ ਨਹੀਂ ਖੋਲਣਗੇ, ਤਾਂ ਇਸ ਫੈਸਲੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇੱਕ ਗੱਲ ਬਿਲਕੁਲ ਜ਼ਾਹਰ ਹੈ, ਪੋਸਟ 1947 ਸਿਨੈਰੀਓ ਵੱਲ ਜੇ ਅਸੀਂ ਨਜ਼ਰ ਮਾਰੀਏ ਤੇ ਭਾਰਤੀ ਹਕੂਮਤ ਦਾ ਨਹਿਰੂ ਤੋਂ ਲੈ ਕੇ ਮੋਦੀ ਤੱਕ ਇਹ ਯਤਨ ਰਿਹਾ ਕਿ ਕਦੇ ਵੀ ਇਹਨਾਂ ਦੋਵੇਂ ਪੰਜਾਬਾਂ ਦੀਆਂ ਦੋਵੇਂ ਵੱਡੀਆਂ ਕੌਮਾਂ ਜਿਹੜੀਆਂ ਨੇ ਸਿੱਖ ਔਰ ਮੁਸਲਮਾਨ ਇਹਨਾਂ ਦੀਆਂ ਸਾਂਝਾਂ ਤਾਂ ਦੂਰ ਦੀ ਗੱਲ, ਇਹਨਾਂ 'ਚ ਨਫ਼ਰਤ ਪਲਦੀ ਰਹੇ ਤਾਂ ਕਿ ਸਿੱਖਾਂ ਨੂੰ ਮੁਸਲਮਾਨਾਂ ਦੇ ਖਿਲਾਫ ਤੇ ਪਾਕਿਸਤਾਨ ਦੇ ਖਿਲਾਫ ਇੱਕ ਰਾ ਮਟੀਰੀਅਲ ਬਣਾ ਕੇ ਇਹ ਵਰਤਦੇ ਰਹਿਣ। ਲੇਕਿਨ ਦੂਸਰੇ ਪਾਸੇ ਜਦੋਂ ਅਸੀਂ ਅਰਦਾਸ ਦੀ ਤਾਕਤ ਦੀ ਗੱਲ ਕਰਦੇ ਹਾਂ, ਗੁਰੂ ਸਾਹਿਬਾਨ ਦੀ ਬਖਸ਼ਿਸ਼, ਪੋਸਟ 47 ਬੇਸ਼ੱਕ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਨੇ ਇਹਨੂੰ ਫੈਸਲੇ 'ਚ ਲਿਆ, ਔਰ ਜੇ ਮੈਂ ਗਲਤ ਨਾ ਹੋਵਾਂ ਤੇ ਇਹ ਜਿਹੜੇ ਲਫ਼ਜ਼ ਵੀ ਸਾਡੀ ਅਰਦਾਸ ਦਾ ਹਿੱਸਾ ਨੇ, ਸ਼ਾਇਦ ਸਰ ਕਪੂਰ ਸਿੰਘ ਹੋਰਾਂ ਦੇ ਡਰਾਫਟਡ ਨੇ ਕਿ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਮੈਂ ਸਮਝਦਾ ਵੀ ਇਹ ਇੰਨੀ ਵਿਜ਼ਡਮ ਵਾਲੇ ਲਫ਼ਜ਼ ਨੇ ਜਿਹੜੇ ਅਰਦਾਸ ਦਾ ਹਿੱਸਾ ਬਣੇ, ਕਿਉਂਕਿ ਇਹ ਉਹ ਪੀਰੀਅਡ ਸੀ ਜਦੋਂ ਉਦਮ ਸਿੰਘ ਨਾਗੋਕੇ ਵਰਗਿਆਂ ਨੇ ਜਦੋਂ 47 ਦੇ ਵਿੱਚ ਨਵੰਬਰ ਦਾ ਮਹੀਨਾ ਆਇਆ, ਕਲਕੱਤੇ ਦੇ ਇੱਕ ਗੁਰਦੁਆਰੇ 'ਚੋਂ ਐਡਰੈਸ ਕਰ ਰਹੇ ਨੇ, ਕਹਿ ਰਹੇ ਨੇ ਖਾਲਸਾ ਜੀ ਤਿਆਰ ਹੋ ਜਾਓ, ਅਸੀਂ ਅਗਲੀ ਵਿਸਾਖੀ ਅਗਲੇ ਸਾਲ ਨਨਕਾਣਾ ਸਾਹਿਬ ਜਾ ਕੇ ਮਨਾਉਣੀ ਹੈ, ਪੰਜਾ ਸਾਹਿਬ ਜਾ ਕੇ ਮਨਾਉਣੀ ਹੈ। ਮਤਲਬ ਉਹ ਨਹਿਰੂ ਨੇ ਕਹਿੰਦੇ ਨੇ ਉਹਨੂੰ ਸਮਝਾਇਆ ਕਿ ਜੀ ਹੁਣ ਬਾਰਡਰ ਬਣ ਗਏ ਨੇ, ਹੁਣ ਇੱਦਾਂ ਦੀਆਂ ਗੱਲਾਂ ਨਾ ਕਰਿਆ ਕਰੋ। ਸੋ ਮਤਲਬ ਇਹ ਹੈ ਕਿ ਮੈਨੂੰ ਕਈ ਵਾਰੀ ਇਹ ਲੱਗਦਾ ਵੀ ਸਾਡੀ ਸਿਆਸੀ ਲੀਡਰਸ਼ਿਪ ਦਾ
ਕਿਸ ਕਦਰ ਮਾਨਸਿਕ ਤੌਰ ਦੇ ਉੱਤੇ ਜਿਹੜੇ ਆ ਉਹ ਫਿਊਜ਼ ਉਡੇ ਹੁੰਦੇ ਸੀ ਕਿ ਕਿਸ ਕਿਸਮ। ਲੇਕਿਨ ਇਹ ਅਰਦਾਸ ਜਿਹਨੂੰ ਇੱਕ ਸਟੇਜ ਦੇ ਉੱਤੇ ਇਹ ਇੰਪੋਸੀਬਲ ਸਮਝਿਆ ਜਾਂਦਾ ਸੀ, ਕਿਉਂਕਿ ਇਸ ਤੋਂ ਫੌਰਨ ਬਾਅਦ ਜਦੋਂ ਨਹਿਰੂ ਨੇ ਲਿਆਕਤ ਅਲੀ ਨਾਲ ਪੈਕਟ ਕੀਤਾ 1950 ਤੱਕ ਪਹੁੰਚਦੇ ਆ, ਉਹਦੇ ਵਿੱਚ ਵੱਡਾ ਹਿੱਸਾ ਤਾਂ ਸੀ ਕਿ ਜਿਹੜੀਆਂ ਬੱਚੀਆਂ ਇੱਧਰਲੀਆਂ ਉੱਧਰ ਰਹਿ ਗਈਆਂ, ਉੱਧਰਲੀਆਂ ਇੱਧਰ ਨੇ, ਉਹਨਾਂ ਦਾ ਆਦਾਨ ਪ੍ਰਦਾਨ ਹੋਏ। ਉਸ ਪੀਰੀਅਡ ਦੇ ਵਿੱਚ ਨਹਿਰੂ ਲਿਆਕਤ ਅਲੀ ਪੈਕਟ ਸਿਰਫ 3000 ਸਿੱਖਾਂ ਨੂੰ ਸਾਲ ਦੇ ਵਿੱਚ ਜਿਹੜਾ 4 ਮੌਕਿਆਂ ਤੇ ਜਾਣ ਦਾ ਇਹ ਐਲਾਨ ਕੀਤਾ ਗਿਆ ਜੀ। ਹਜ਼ਾਰ ਜਿਹੜਾ ਹੈ ਉਹ 2000 ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ, 1000 ਵਿਸਾਖੀ ਦੇ ਮੌਕੇ, 500 ਸਿੱਖਾਂ ਦਾ ਜੱਥਾ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਮੌਕੇ, ਔਰ 500 ਸਿੱਖ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ। ਉਸ ਤੋਂ ਬਾਅਦ ਇੰਨੇ ਮੌਕੇ ਆਏ, ਔਰ ਖਾਸ ਤੌਰ ਤੇ ਮੇਰੀਆਂ ਯਾਦਾਂ 'ਚ ਆਏ ਕਿ ਜਦੋਂ 90,000 ਦੇ ਕਰੀਬ ਪਾਕਿਸਤਾਨ ਦੇ ਫੌਜੀ ਔਰ ਸਿਵਿਲੀਅਨ ਇਹਨਾਂ ਦੀ ਕੈਦ ਵਿੱਚ ਸਨ, ਪ੍ਰਿਜ਼ਨਰ ਆਫ ਵਾਰ ਸਨ ਬੰਗਲਾਦੇਸ਼ ਵਾਰ ਦੇ ਵੇਲੇ, ਔਰ ਸ਼ਿਮਲਾ ਐਗਰੀਮੈਂਟ ਦੇ ਲਈ ਜਿਹੜਾ ਹੈ ਬਾਅਦ ਦੇ ਵਿੱਚ ਐਗਰੀਮੈਂਟ ਹੋਇਆ, ਸ਼ਿਮਲਾ ਟਾਕਸ ਦੇ ਲਈ, ਡਾਇਲੌਗ ਲਈ, ਜ਼ੁਲਫਿਕਾਰ ਅਲੀ ਭੁੱਟੋ, ਬੇਨਜ਼ੀਰ ਭੁੱਟੋ ਜਿਹੜੀ ਬਹੁਤ ਛੋਟੀ ਟੀਨੇਜਰ ਸੀ ਉਹਦੇ ਨਾਲ ਆਇਆ। ਉਦੋਂ ਸ਼੍ਰੋਮਣੀ ਕਮੇਟੀ ਸਿੱਖ ਜਥੇਬੰਦੀਆਂ ਮਿਲੀਆਂ ਇੰਦਰਾ ਗਾਂਧੀ ਨੂੰ ਕਿ ਭਾਈ ਇਹ ਮੌਕਾ ਜਿੱਥੇ ਤੁਸੀਂ ਬਾਕੀ ਡੀਲ ਕਰਨੀ ਹੈ, ਸਿੱਖਾਂ ਦੀ ਜਿਹੜੀ ਐਕਸੈਸ ਹੈ, ਜਿਹੜੀ ਹੈ ਵੀਜ਼ਾ ਫ੍ਰੀ, ਔਰ ਦੂਸਰੇ ਉਦੋਂ ਅਜੇ ਕੋਰੀਡੋਰ ਦਾ ਤਾਂ ਕਾਨਸੈਪਟ ਨਹੀਂ ਸੀ, ਕਿ ਬਈ ਇਸ ਨੂੰ ਯਕੀਨੀ ਬਣਾਓ ਵੀ ਜਾਂ ਨੰਬਰ ਵਧਾਓ ਜਾਂ ਇਹ ਸਾਡਾ ਕੁਝ ਕਰੋ। ਲੇਕਿਨ ਉਹਨਾਂ ਨੇ ਇਹਨੂੰ ਕਦੇ ਵੀ ਇਸ ਇਸ਼ੂ ਨੂੰ ਚੁੱਕਿਆ ਨਹੀਂ ਹੈ। 2019 ਤੱਕ ਪਹੁੰਚਦੇ ਆ। ਇਹਦੇ 'ਚ ਇੱਕ ਗੱਲ ਦਾ ਧਿਆਨ ਰਹੇ ਕਿ ਬਹੁਤ ਵਾਰ ਜਿਹੜੇ ਸਾਡੇ ਐਵੇਂ ਸੁਪਰਫਿਸ਼ੀਅਲੀ ਇਨਫੋਰਮੇਸ਼ਨ ਵਾਲੇ ਲੋਕ ਨੇ ਉਹ ਸਮਝਦੇ ਨੇ ਕਿ ਜੀ ਦੇਖੋ ਉਹਦੇ ਨਵਜੋਤ ਸਿੱਧੂ ਦੇ ਨੇ ਜੱਫੀ ਪਾ ਲਈ ਜਨਰਲ ਬਾਜਵੇ ਨੂੰ, ਉਹਦੇ ਕੰਨ 'ਚ ਕਿਹਾ ਇਮਰਾਨ ਖਾਨ ਨੇ ਇਹ ਕਹਿ ਦਿੱਤਾ, ਤਾਂ ਨਹੀਂ, ਇਹ 1999 'ਚ ਮੈਂ ਸਮਝਦਾ ਵੀ ਇਸ ਸਾਰੇ 'ਚ ਵੀ ਜਿਹੜੀ ਪਾਕਿਸਤਾਨ ਦੇ ਸਿੱਖਾਂ ਦੇ ਸਟੇਟਸ ਦੇ ਵਿੱਚ ਤਬਦੀਲੀ ਆਈ ਹੈ, ਉਹਦੇ 'ਚ ਸਾਡੀ ਜੁਝਾਰੂ ਲਹਿਰ ਦਾ ਬਹੁਤ ਵੱਡਾ ਯੋਗਦਾਨ ਹੈ। ਜਦੋਂ ਸਾਡੇ ਸਿੰਘ ਰਾਵੀ ਪਾਰ ਜਾ ਕੇ ਬੈਠੇ, ਸਿੱਖ ਬੱਚਿਆਂ ਨੂੰ ਵੀ ਸਕੂਲਾਂ 'ਚ ਦਾਖਲਾ ਮਿਲਣ ਲੱਗਾ, ਐਡਮਿਨਿਸਟ੍ਰੇਸ਼ਨ ਦੇ ਨਾਲ ਵੀ ਗੱਲਬਾਤ ਹੋਈ। 1998-99 ਦੇ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਈ, ਔਰ ਕਰਤਾਰਪੁਰ ਦਾ ਜਿਹੜੀ ਅੱਜ ਜ਼ਮੀਨ ਜਾਂ ਇਹ 1999 ਤੋਂ ਇੱਕਦਮ ਬਾਅਦ 2000 ਤੋਂ ਜ਼ਮੀਨਾਂ ਐਕਵਾਇਰ ਕਰਨ ਦੀ ਗੱਲ ਤੁਰੀ, ਐਕਵਾਇਰ ਕੀਤੀਆਂ ਗਈਆਂ, ਔਰ ਫਾਈਨਲੀ 2019 ਦੇ ਵਿੱਚ ਗੁਰੂ ਨਾਨਕ ਸਾਹਿਬ ਦਾ 500 ਸਾਲਾ ਪ੍ਰਕਾਸ਼ ਪੁਰਬ ਸੀ। ਉਸ ਮੌਕੇ ਪਾਕਿਸਤਾਨ ਦੇ ਵਿੱਚ ਹਰ ਇੱਕ ਨੂੰ ਪਤਾ ਹੈ ਵੀ ਡਿਸੀਜਨ ਮੇਕਿੰਗ ਪਾਵਰ ਕਿੱਥੇ ਹੈ, ਉਹ ਜ਼ਾਹਰ ਹੈ ਫੌਜ ਦੇ ਕੋਲ ਹੈ, ਐਸਟੈਬਲਿਸ਼ਮੈਂਟ ਦੇ ਕੋਲ ਹੈ, ਔਰ ਇਸ ਨੂੰ ਔਰ ਇੰਨਾ ਇੱਕ ਪ੍ਰੈਸ਼ਰ ਬਿਲਡ ਹੋ ਗਿਆ ਹੈ ਕਿ ਮੋਦੀ ਐਂਡ ਕੰਪਨੀ ਦੇ ਲਈ ਇਹ ਔਖਾ ਹੋ ਗਿਆ ਵੀ ਉਹ ਰਾਜ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਅਸੀਂ ਦੇਖਦੇ ਹਾਂ 5 ਅਗਸਤ 2019 ਨੂੰ ਕਸ਼ਮੀਰ ਦਾ ਆਰਟੀਕਲ 370 ਖਤਮ ਕਰਤਾ ਹੈ, ਸੂਬੇ ਦਾ ਵਜੂਦ ਖਤਮ ਕਰ ਦਿੱਤਾ। ਪਾਕਿਸਤਾਨ ਨੇ ਸਾਰੇ ਸਬੰਧ ਤੋੜ ਲਏ ਇੰਡੀਆ ਨਾਲ, ਡਿਪਲੋਮੈਟਿਕ ਵੀ, ਬੱਸ ਵੀ ਬੰਦ ਕਰਤੀ, ਗੱਡੀ। ਲੇਕਿਨ ਉਹਨਾਂ ਦੀ ਇਹ ਸਿਆਣਪ ਮੈਂ ਕਹਾਂਗਾ ਜਾਂ ਗੁਰੂ ਦੀ ਇਹ ਕਲਾ ਹੈ ਕਿ ਇਹ ਜਿਹੜਾ ਕਰਤਾਰਪੁਰ ਕੋਰੀਡੋਰ ਦੀ ਕੰਸਟਰਕਸ਼ਨ ਬਰਾਬਰ ਜਾਰੀ ਰਹੀ, ਔਰ ਇੱਕ ਮਿਰਾਕੂਲਸ ਅੰਦਾਜ਼ ਦੇ ਵਿੱਚ ਇੰਨਾ ਵੱਡਾ ਸਟਰਕਚਰ ਖੜਾ ਹੋਇਆ। ਉਹਨਾਂ ਨੂੰ 5000 ਦੇ ਕਰੀਬ ਰੋਜ਼ਾਨਾ ਸਿੱਖ ਯਾਤਰੂਆਂ ਦੇ ਆਉਣ ਔਰ ਜਾਣ ਦਾ ਪ੍ਰਬੰਧ ਉਹਨਾਂ ਨੇ ਇਮੀਗ੍ਰੇਸ਼ਨ ਕਾਊਂਟਰ ਬਣਾਏ ਦੂਜੇ। ਇਹਨਾਂ ਨੇ ਪਹਿਲੇ ਦਿਨ ਤੋਂ ਹੀ ਪਹਿਲਾਂ ਤਾਂ 500 ਦਾ ਨੰਬਰ ਨਹੀਂ ਬਦਲ ਦਿੱਤਾ ਹੈ, ਫਿਰ ਉਹਨਾਂ ਦੇ ਉੱਤੇ ਵੀ ਐਕਸਟਰਾ ਇੰਟੈਲੀਜੈਂਸ ਦੂਜੇ ਤੀਜੇ, ਫਿਰ ਵਾਪਸੀ ਤੇ ਅਪਮਾਨਿਤ ਕਰਨ ਦੀ ਲਾਈਨ, ਜੇ ਕੋਈ ਕਰਤਾਰਪੁਰ ਦੀ ਉਸ ਪਵਿੱਤਰ ਮਿੱਟੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਜੀਵਨ ਦੇ 18 ਸਾਲ ਗੁਜ਼ਾਰੇ, ਹਲ ਵਾਇਆ, ਉਹਨੂੰ ਲਿਆਉਂਦੇ ਸੀ, ਉਹ ਵੀ ਕੁੱਤਿਆਂ ਨੂੰ ਸੰਘਾਉਂਦੇ ਸੀ। ਲੇਕਿਨ ਇਸ ਪੀਰੀਅਡ 'ਚ ਜਿਹੜਾ 2019 ਤੋਂ ਆਲਮੋਸਟ 2025 ਤੱਕ ਚੱਲਿਆ, ਜਿਹੜਾ ਇੱਕ ਪਿਆਰ ਦਾ ਹੜ ਵਗਿਆ, ਜਿਹੜਾ ਇੱਕ ਭਰਮ ਜੋ ਇਹਨਾਂ ਨੇ ਜਿਹੜਾ ਮਿਸਗਾਈਡੈਂਸ ਲਾਈਨ ਸੀ, ਜਦੋਂ ਉਹਨਾਂ ਲੋਕਾਂ ਦਾ ਜੋ ਮੁਹੱਬਤ ਦਾ ਇਜ਼ਹਾਰ ਸੀ, ਉਹਨੇ ਇਹਨਾਂ ਦੇ ਵਿੱਚ ਘਬਰਾਹਟ ਪੈਦਾ ਕੀਤੀ। ਦੋਨਾਂ ਪੰਜਾਬਾਂ ਦੀ ਸਾਂਝਾਂ ਦੀ ਗੱਲ ਜਿਹੜੀ ਹੈ ਸਾਡੇ 'ਚ ਕਿਵੇਂ ਜਿਹੜੀ ਹੈ ਉਹ ਤਹਿਜ਼ੀਬੀ ਸਾਂਝਾਂ ਨੇ, ਬੋਲੀ ਦੀ ਸਾਂਝ ਹੈ, ਮਹਿਮਾਨ ਨਵਾਜ਼ੀ ਹੈ, ਇੰਤਹਾ ਪਿਆਰ ਹੈ। ਔਰ ਇਸ ਸਾਰੇ ਦੇ ਚੱਲਦੇ 2019 ਦਾ ਜਿਹੜਾ ਪਹਿਲਗਾਮ ਵਾਕਿਆ ਆਇਆ, ਇਹਨਾਂ ਨੇ 7, 8, 9 ਮਈ ਨੂੰ 3 ਰੋਜ਼ਾ ਜਿਹੜਾ ਇਹਨਾਂ ਦਾ ਮਿਜ਼ਾਈਲ ਔਰ ਡਰੋਨ ਵਾਰਫੇਅਰ ਸੀ, ਉਹਦੇ 'ਚ ਪਾਕਿਸਤਾਨ ਨੇ ਇਹਨਾਂ ਦੀਆਂ ਗੋਡਣੀਆਂ ਲਵਾਈਆਂ। ਪਰ ਇਸ ਸਭ ਦੇ ਵਿੱਚ ਜਿਹੜਾ ਸਿੱਖ ਫੈਕਟਰ ਸੀ, ਮੈਂ ਇਹਨੂੰ ਇੰਪੋਰਟੈਂਸ ਇਸ ਲਈ ਦੇਣਾ ਚਾਹੁੰਦਾ ਕਿ ਸਿੱਖ ਨਿਊਟਰਲ ਹੋ ਗਏ। ਉਹਨਾਂ ਨੇ ਕਿਹਾ ਜੀ ਇਹ ਜੰਗ ਸਾਡੀ ਨਹੀਂ ਹੈ, ਉਧਰ ਸਾਡਾ ਨਨਕਾਣਾ ਹੈ, ਇੱਧਰ ਸਾਡਾ ਕਰਤਾਰਪੁਰ ਹੈ, ਔਰ ਅਸੀਂ ਜਿਹੜਾ ਹੈ ਇਸ ਦਾ ਹਿੱਸਾ ਨਹੀਂ ਹੈ। ਡਾਇਸਪੋਰਾ more ਮਜ਼ਬੂਤੀ ਨਾਲ ਬੋਲਿਆ, ਪੰਜਾਬ ਦਾ ਸਿੱਖ ਜਿਹੜਾ ਉਹ ਨਾਲ ਨਹੀਂ ਖੜਿਆ। ਔਰ ਤੁਸੀਂ ਦੇਖਦੇ ਹੋ ਕਿ ਫੌਰਨ ਇਹਨਾਂ ਨੇ ਪਹਿਲਾ ਵਾਰ ਇਹ ਕੀਤਾ ਕਿ ਇਹਨਾਂ ਨੇ ਕਰਤਾਰਪੁਰ ਸਾਹਿਬ ਦੀ ਜਿਹੜੀ
ਜੋ ਰੋਜ਼ਾਨਾ ਜਿਹੜਾ ਸੰਗਤਾਂ ਦਾ ਆਣਾ ਜਾਣਾ ਜਾਣ ਸੀ ਉਹ ਉਸ ਨੂੰ ਖਤਮ ਕਰ ਦਿੱਤਾ, ਇਹ ਕਹਿ ਕੇ ਸਿਕਿਉਰਿਟੀ ਰੀਜ਼ਨ। ਹੁਣ ਇਸ 1 ਸਾਲ ਤੋਂ ਜ਼ਿਆਦਾ ਦੇ ਪੀਰੀਅਡ 'ਚ ਇਹਨਾਂ ਨੇ ਕ੍ਰਿਕਟ ਮੈਚ ਵੀ ਖੇਡੇ ਨੇ, ਮੀਟਿੰਗਸ ਦੇ ਵਿੱਚ ਵੀ ਇਕੱਠੇ ਹੁੰਦੇ ਨੇ, ਵਪਾਰ ਵੀ ਕਰਾਚੀ ਔਰ ਬੰਬੇ ਦਾ ਬਰਾਬਰ ਚੱਲ ਰਿਹਾ ਹੈ। ਹੁਣ ਜਥੇ ਵੀ ਜਿਹੜੇ ਨੇ ਗੁਰਪੁਰਬਾਂ ਦੇ ਮੌਕੇ ਦੇ ਉੱਤੇ ਜਾਣ ਲੱਗ ਗਏ ਨੇ, ਪਰ ਕਿਉਂਕਿ ਜਥੇ ਤਾਂ ਉਸੇ ਇੱਕ ਸੈਟ ਸਿਸਟਮ ਥੱਲੇ ਜਾਂਦੇ ਨੇ, ਉਹ ਗੁਰਦੁਆਰੇ, ਕਿਉਂਕਿ ਇਸ ਪੀਰੀਅਡ 'ਚ ਕਰਤਾਰਪੁਰ ਇੱਕ ਸਾਂਝਾ ਦਾ ਪ੍ਰਤੀਕ ਬਣਿਆ। ਵਿਛੜੇ ਭੈਣ ਭਰਾ ਕਈ ਜਿਹੜੇ ਨੇ 70 ਸਾਲ ਬਾਅਦ ਮਿਲੇ, ਔਰ ਦੋਨੋਂ ਪਾਸਿਓਂ ਜਿਹੜਾ ਹੈ ਇਹ ਵੀ ਆਇਆ ਕਿ ਵੀ 47 ਦੀ ਖੇਡ ਦੇ ਵਿੱਚ ਸਾਨੂੰ ਕਿਹਨੇ ਆਪਸ 'ਚ ਲੜਵਾ ਦਿੱਤਾ, ਕਿਹਨੇ ਪੜਾ ਦਿੱਤਾ। ਹੁਣ ਇਸ ਸਭ ਦੇ ਚੱਲਦੇ 3-4 ਦਿਨ ਪਹਿਲਾਂ ਪਾਰਲੀਮੈਂਟ ਦੇ ਵਿੱਚ ਡਿਪਟੀ ਮਿਨਿਸਟਰ ਆਫ ਸਟੇਟ ਫੋਰਨ ਅਫੇਅਰਸ ਨੂੰ ਜਦੋਂ ਸਵਾਲ ਪੁੱਛਿਆ ਗਿਆ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਕਦੋਂ ਖੋਲਿਆ ਜਾਏਗਾ, ਵੀ ਉਹ ਬਾਕੀ ਸਾਰੀ ਤਾਂ ਆਮ ਵਾਂਗ ਗੱਲ ਚੱਲ ਰਹੀ ਹੈ, ਉਹਨੇ ਕਿਹਾ ਜੀ ਨਹੀਂ ਨਹੀਂ, ਇਹ ਅਜੇ ਬਹੁਤ ਵੱਡਾ ਸਿਕਿਉਰਿਟੀ ਥ੍ਰੈਟ ਹੈ ਔਰ ਇਹਨੂੰ ਅਜੇ ਅਸੀਂ ਨਹੀਂ ਖੋਲਣਾ। ਔਰ ਇਸ ਗੱਲ ਦਾ ਵੀ ਧਿਆਨ ਰਿਹਾ ਕਿ ਜਦੋਂ ਇਹ ਖੋਲਿਆ ਵੀ ਗਿਆ ਸੀ 2019 ਦੇ ਵਿੱਚ 5 ਸਾਲ ਦਾ ਐਗਰੀਮੈਂਟ ਸੀ, 2024 ਦੇ ਵਿੱਚ ਉਹਨੂੰ ਰਿਨਿਊ ਕੀਤਾ 5 ਸਾਲ, ਤੇ 2029 ਤੱਕ ਪਹੁੰਚਦੇ ਮੈਨੂੰ ਲੱਗਦਾ ਵੀ ਇਹਨਾਂ ਨੇ ਪਰਮਾਨੈਂਟ ਹੁਣ ਜਿਵੇਂ ਸਾਲ ਤੋਂ ਜ਼ਿਆਦਾ ਹੋ ਗਿਆ। ਸੋ ਇਹ ਗੱਲ ਦੂਸਰੇ ਪਾਸੇ ਮੈਨੂੰ ਇਸ ਗੱਲ ਦਾ ਵੀ ਰੰਜ, ਹੁਣ ਕੀ ਕਰੀਏ ਇਹਨਾਂ ਦੇ ਉੱਤੇ, ਅਕਾਲੀਆਂ ਨੂੰ ਕੀ ਕਹਿਣਾ ਜਾਂ ਸ਼੍ਰੋਮਣੀ ਕਮੇਟੀ ਨੂੰ, ਇਹ ਤਾਂ ਧਾਰਮਿਕ ਮੁੱਦਾ ਹੈ, ਇਸ ਦੇ ਉੱਤੇ ਤਾਂ ਤੁਸੀਂ UN ਲੈਵਲ ਤੱਕ ਲੌਬੀ ਕਰ ਸਕਦੇ ਹੋ, ਇਸ ਦੇ ਉੱਤੇ ਤਾਂ ਤੁਸੀਂ ਜਾ ਕੇ ਧਰਨੇ ਪ੍ਰਦਰਸ਼ਨ ਕਰ ਸਕਦੇ ਹੋ, ਸਿੱਖਾਂ ਦੇ ਧਾਰਮਿਕ ਹਕੂਕ ਹੈ। ਲੇਕਿਨ ਜਿਹਨਾਂ ਧਿਰਾਂ ਦੇ ਕੋਲ ਸ਼੍ਰੋਮਣੀ ਕਮੇਟੀ ਹੈ, ਬਾਕੀ ਜਿਹੜੇ ਦਿੱਲੀ ਹਰਿਆਣਾ ਕਮੇਟੀ, ਪਟਨਾ ਸਾਹਿਬ ਹਜ਼ੂਰ ਸਾਹਿਬ ਤੋਂ ਪਹਿਲਾਂ ਹੀ RSS ਦੇ ਕੋਲ ਨੇ, ਪਰ ਧਾਰਮਿਕ ਲੈਵਲ ਦੀਆਂ ਜਥੇਬੰਦੀਆਂ ਵੱਲੋਂ ਵੀ ਸਿੱਖਾਂ 'ਚ ਕੋਈ ਅਦਰ ਦੈਨ ਡਾਇਸਪੋਰਾ, ਜੇ ਅਸੀਂ ਮਾੜੀ ਮੋਟੀ ਗੱਲ ਕਰ ਲਈ ਜਾਂ ਕੋਈ ਹੋਰ ਕਰ ਲਏਗਾ, ਇਹ ਅਦਰਵਾਈਜ਼ ਇਵੇਂ ਹੋ ਨਹੀਂ ਸਕਦਾ। ਹੁਣ ਜਿਸ ਚੀਨ ਨੇ 4000 ਸਕੁਅਰ ਮਾਈਲ ਟੈਰੀਟਰੀ ਇਹਨਾਂ ਦੀ ਕਾਬੂ ਕੀਤੀ, 20 ਸੋਲਜਰ ਮਾਰੇ ਗਲਵਾਨ 2020, ਉੱਥੇ ਤਾਂ ਇਹਨਾਂ ਨੇ ਮਾਨਸਰੋਵਰ ਕੈਲਾਸ਼ ਦੀ ਯਾਤਰਾ ਸ਼ੁਰੂ ਕਰ ਦਿੱਤੀ ਹੈ ਕਿ ਪੂਰਾ ਉਹਨਾਂ ਦਾ ਜਥਾ ਗਿਆ ਹਿੰਦੂਆਂ ਦਾ, ਟਰੈਕਿੰਗ ਕਰਦੇ ਆ। ਸੋ ਇਹ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਡੇਰਾ ਬਾਬਾ ਨਾਨਕ ਤੋਂ, ਜਿਹੜਾ ਜਿਹਦੇ ਲਈ ਮਿਲੀਅਨਸ ਆਫ ਡਾਲਰਸ ਪਾਕਿਸਤਾਨ ਦੀ ਹਕੂਮਤ ਨੇ, ਉਹ ਕੋਈ ਸਿੱਖਾਂ ਨੇ ਪੈਸੇ ਨਹੀਂ ਦਿੱਤੇ ਹੈ, ਖਰਚ ਕੀਤੇ ਨੇ, ਔਰ ਸਾਡੀ ਆਸਥਾ ਸਾਡਾ ਮਦੀਨਾ ਹੈ, ਅਸੀਂ 2 ਵੇਲੇ ਦੀ ਅਰਦਾਸ 'ਚ ਮੰਗਦੇ ਹਾਂ ਜਿਨ੍ਹਾਂ ਦਾ। ਸੋ ਇਸ ਤੋਂ ਵੱਡਾ ਹੋਰ ਸਾਡੇ ਲਈ ਬਾਰ-ਬਾਰ ਜਿਹੜੇ ਅਸੀਂ ਗੁਲਾਮੀ ਦੇ ਸਿੰਪਟਮ ਦੇਖਦੇ ਹਾਂ, ਪਰ ਅੱਜ ਅਨਫੋਰਚੂਨੇਟਲੀ ਸਿੱਖਾਂ ਦਾ ਇੱਕ ਵੱਡਾ ਹਿੱਸਾ, ਉਹਨਾਂ ਨੂੰ ਸ਼ਾਇਦ ਇਹ ਗੱਲਾਂ ਪਤਾ ਨਹੀਂ ਚੁਭਣੋਂ ਹਟ ਗਈਆਂ, ਜਾਂ ਉਹਨਾਂ ਨੇ ਗੁਲਾਮੀ ਨੂੰ ਹੀ ਜਿਹੜਾ ਉਹ ਕਬੂਲ ਕਰ ਲਿਆ, ਜਾਂ ਗੁਲਾਮੀ ਨੂੰ ਇੰਜੋਏ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਹਾਲਾਤ ਜ਼ਰੂਰ ਸਾਡੇ ਲਈ ਦੁਖਦਾਈ ਹੁੰਦੇ ਨੇ। ਬਿਲਕੁਲ ਡਾਕਟਰ ਸਾਹਿਬ, ਇਹ ਇੱਕ ਬੜੀ ਤਰਾਸਦੀ ਆ ਸਿੱਖਾਂ ਦੀ ਕਿ ਜਿਹੜੇ ਸਿੱਖਾਂ ਦੇ ਪਾਵਰ ਸਟਰਕਚਰਸ ਦੇ ਉੱਤੇ ਬੰਦੇ ਬੈਠੇ ਆ, ਉਹ ਜੇ ਕਰਤਾਰਪੁਰ ਸਾਹਿਬ ਦੇ ਇਸ ਮਸਲੇ ਦੇ ਉੱਤੇ ਹੀ ਆਪਾਂ ਨਿਗਾਹ ਮਾਰੀਏ ਤਾਂ ਮਹਿਜ਼ ਬਿਆਨਾਂ ਤੱਕ ਗੱਲ ਸੀਮਤ ਹੋ ਕੇ ਰਹਿ ਗਈ ਆ ਕਿ ਬੰਦੇ ਆਪਣੇ ਬਿਆਨ ਦੇ ਦਿੰਦੇ ਆ ਕਿ ਸਰਕਾਰ ਇਸ ਨੂੰ ਖੋਲੇ ਤੇ ਉਹ ਸੁਰਖਰੂ ਹੋ ਜਾਂਦੇ ਆ। ਤੇ ਇਹੀ ਹਾਲ ਅੱਜ ਕੱਲ੍ਹ ਨਵਾਂ ਅਖਬਾਰਾਂ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਤੇ ਆ ਗਿਆ ਕਿ ਬੰਦੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਸੁਰਖਰੂ ਹੋ ਜਾਂਦੇ ਆ। ਪਰ ਜਿਉਂਦੀਆਂ ਕੌਮਾਂ ਜਿਹੜੀਆਂ ਹੁੰਦੀਆਂ ਨੇ, ਉਹ ਆਪਣੀ ਜੰਗ ਦੇ ਨਾਲ, ਆਪਣੇ ਸੰਘਰਸ਼ ਦੇ ਨਾਲ, ਆਪਣੀ ਲੜਾਈ ਦੇ ਨਾਲ ਹੀ ਆਪਣੀ ਇੱਜ਼ਤ ਨੂੰ ਬਹਾਲ ਰੱਖ ਸਕਦੀਆਂ ਆ। ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਪਾਕਿਸਤਾਨ ਨੇ ਜੇ ਇਹ ਉੱਦਮ ਕੀਤਾ, ਉਹਨਾਂ ਨੇ ਇੱਕ ਹੱਥ ਵਧਾਇਆ, ਜਿਹੜੀਆਂ ਨਫ਼ਰਤਾਂ ਦੇ ਬੀਜ ਬੀਜੇ ਗਏ ਸੀ, ਤਾਂ ਸਿੱਖਾਂ ਦੇ ਲਈ ਇਹ ਬੜਾ ਜ਼ਰੂਰੀ ਆ ਕਿ ਪੰਜਾਬ ਜਿੱਥੇ ਉਹ ਬਹੁ ਗਿਣਤੀ 'ਚ ਵੱਸਦੇ ਆ, ਉੱਥੇ ਕੋਈ ਮੂਵਮੈਂਟ ਸਿੱਖ ਧਿਰਾਂ ਇਸ ਤਰੀਕੇ ਦੀ ਬਿਲਡ ਕਰਨ ਕਿ ਭਾਰਤ ਦੀ ਸਰਕਾਰ ਜਿਹੜੀ ਆ ਉਹ, ਕਿਉਂਕਿ ਇਹ ਪ੍ਰੈਸ਼ਰ ਤੋਂ ਬਿਨਾਂ ਇਹੋ ਜਿਹੇ ਫੈਸਲੇ ਨਹੀਂ ਹੁੰਦੇ, ਤਾਂ ਉਹ ਪ੍ਰੈਸ਼ਰ ਬਿਲਡ ਕੀਤਾ ਜਾਵੇ ਤਾਂ ਕਿ ਇਹ ਜਿਹੜਾ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਆ, ਇਹ ਕੋਈ ਸਿਰਫ ਇੱਕ ਕਹਿ ਸਕਦੇ ਇੱਕ ਦਿਨ ਦੇ ਵਿੱਚ ਜਿਹੜੀ ਇਹ ਯਾਤਰਾ ਆ ਮੁੜ ਸ਼ੁਰੂ ਹੋ ਸਕਦੀ ਆ। ਤਾਂ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੇ ਜਿੰਨੀਆਂ ਸਿੱਖਾਂ ਦੀਆਂ ਸਿਆਸੀ ਧਿਰਾਂ, ਖਾਸ ਤੌਰ ਤੇ ਜਿਹੜੀਆਂ ਚੋਣਾਂ ਦੇ ਲਈ ਵੀ ਇਸ ਟਾਈਮ ਸਿੱਖਾਂ ਦੀਆਂ ਵੋਟਾਂ ਲੱਭ ਰਹੀਆਂ ਨੇ, ਭਾਲ ਰਹੀਆਂ ਨੇ, ਤਾਂ ਉਹ ਵੋਟਾਂ ਜੇ ਤੁਸੀਂ ਸੰਘਰਸ਼ ਨਹੀਂ ਕਰੋਗੇ, ਤਾਂ ਜੇ ਤੁਸੀਂ ਵੋਟਾਂ ਤੋਂ ਪਹਿਲਾਂ ਸੰਘਰਸ਼ ਨਹੀਂ ਕਰ ਰਹੇ, ਤਾਂ ਸਿੱਖ ਕੀ ਆਸ ਕਰਨਗੇ ਤੁਸੀਂ ਸੱਤਾ ਦੇ ਵਿੱਚ ਆ ਕੇ ਸੰਘਰਸ਼ ਦੇ ਰਾਹ ਪਾਓਗੇ। ਤਾਂ ਇਹ ਸਾਰੀਆਂ ਉਹਨਾਂ ਧਿਰਾਂ ਦੇ ਲਈ ਇੱਕ ਅਸੀਂ ਕਹਿ ਸਕਦੇ ਹਾਂ ਕਿ ਸੁਨੇਹਾ ਆ, ਜਿਹੜੀਆਂ ਸਿੱਖਾਂ ਦੀਆਂ ਵੋਟਾਂ ਦੇ ਨਾਲ ਸੱਤਾ ਦੇ ਵਿੱਚ ਆਉਣਾ ਚਾਹੁੰਦੀਆਂ ਨੇ। ਤਾਂ ਅੱਜ ਦੇ ਸ਼ੋਅ ਦੇ ਵਿੱਚ ਫਿਲਹਾਲ ਡਾਕਟਰ ਸਾਹਿਬ ਇੰਨਾ ਹੀ, ਤੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਤੋਂ ਬੇਨਤੀ ਆ ਕਿ TV 84 ਲਗਾਤਾਰ ਪੰਥ ਦੀ, ਪੰਜਾਬ ਦੀ, ਹੱਕ ਸੱਚ ਦੀ ਆਵਾਜ਼ ਚੁੱਕਦਾ ਆ ਰਿਹਾ ਆ। ਅਸੀਂ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਨਾਲ ਜੁੜੀਆਂ ਜਾਂ ਫਿਰ ਹੋਰ ਜਿਹੜੀਆਂ ਘਟਨਾਵਾਂ ਆ ਉਹਨਾਂ ਦੀ ਗਰਾਊਂਡ ਰਿਪੋਰਟਿੰਗ
ਤੇ ਉਹਨਾਂ ਦਾ ਐਨਾਲਿਸਿਸ ਲੈ ਕੇ ਤੁਹਾਡੇ ਅੱਗੇ ਆਉਣੇ ਆ ਤੇ ਆਸ ਕਰਦੇ ਹਾਂ ਕਿ ਤੁਸੀਂ ਸਾਡੇ YouTube ਚੈਨਲਸ ਜਿਨ੍ਹਾਂ ਦੇ ਉੱਤੇ ਸਾਨੂੰ ਲਗਾਤਾਰ ਸਰਕਾਰ ਦੀਆਂ ਪਾਬੰਦੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਆ, ਉਹ ਤੁਹਾਡੀ ਮਦਦ ਦੇ ਨਾਲ ਤੁਸੀਂ ਉਹਨਾਂ ਨੂੰ ਅੱਗੇ ਸ਼ੇਅਰ ਕਰੋ, ਉਹਨਾਂ ਨੂੰ ਸਬਸਕ੍ਰਾਈਬ ਕਰੋ। TV84 official ਤੇ TV84 USA। ਇਸੇ ਤਰੀਕੇ ਨਾਲ Facebook ਤੇ Instagram ਦੇ ਅਕਾਊਂਟਸ ਨੇ, ਉਹਨਾਂ ਦੇ ਉੱਤੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਤੇ ਇੱਕ ਵੱਡੀ ਬੇਨਤੀ ਹੈ ਕਿ TV84 ਨੇ ਇੱਕ ਉਦਮ ਕੀਤਾ ਹੈ ਕਿ ਅਸੀਂ ਆਪਣੀ ਐਪ ਬਣਾਈ ਹੈ। ਤੁਸੀਂ ਆਪਣੇ ਮੋਬਾਈਲਸ ਦੇ ਵਿੱਚ TV84 ਦੀ ਇਸ ਐਪ ਨੂੰ ਐਪ ਸਟੋਰ ਤੋਂ ਜਾ ਕੇ ਡਾਊਨਲੋਡ ਕਰੋ ਤੇ ਉੱਥੇ ਤੁਸੀਂ ਸਾਡਾ ਲਾਈਵ ਟੀਵੀ ਤੇ ਬਾਕੀ ਦੀਆਂ ਵੀਡੀਓਜ਼ ਤੇ ਹੋਰ ਖਬਰਾਂ ਵੀ ਜਿਹੜੀਆਂ ਆ ਉਹ ਦੇਖ ਸਕਦੇ ਹੋ। ਤੇ TV84 ਤੁਹਾਡੇ ਸਹਿਯੋਗ ਦੇ ਨਾਲ ਹੀ ਆਪਣਾ ਕੰਮ ਕਰ ਰਿਹਾ ਆ ਤੇ ਤੁਸੀਂ TV84 ਨੂੰ ਜਿਹੜੀਆਂ ਡੋਨੇਸ਼ਨਸ ਨੇ ਉਹ ਜ਼ਰੂਰ ਦੇ ਸਕਦੇ ਹੋ। ਤੇ ਵੈਬਸਾਈਟ ਹੈ TV84.com ਜਾਂ ਫਿਰ ਐਪ ਵੀ ਜੇ ਤੁਸੀਂ ਡਾਊਨਲੋਡ ਕਰਦੇ ਹੋ ਤਾਂ ਉੱਥੇ ਵੀ ਡੋਨੇਟ ਦਾ ਬਟਨ ਜਿਹੜਾ ਆ ਬਣਿਆ ਹੋਇਆ। ਤੁਸੀਂ ਉੱਥੇ ਜਾ ਕੇ ਆਪਣੇ ਕਾਰਡ ਦੇ ਥਰੂ, ਆਪਣੇ ਕ੍ਰੈਡਿਟ ਜਾਂ ਡੈਬਿਟ ਕਾਰਡ ਦੇ ਥਰੂ ਜਿਹੜੀ ਪੇਮੈਂਟ ਆ ਉਹ ਦੇ ਸਕਦੇ ਹੋ। ਇੱਕ ਵਾਰ ਵੀ ਜਾਂ ਹਰ ਮਹੀਨੇ ਦੇ ਲਈ ਵੀ ਤੁਸੀਂ ਪੇਮੈਂਟ ਜਿਹੜੀ ਆ ਉਹ ਲਾ ਸਕਦੇ ਹੋ। ਤੇ ਜੇ ਤੁਸੀਂ ਚੈੱਕ ਦੇ ਰਾਹੀਂ ਵੀ ਕੋਈ ਅਮਾਊਂਟ ਭੇਜਣਾ ਚਾਹੁੰਦੇ ਹੋ ਤਾਂ ਨਿਊਯਾਰਕ ਬੇਸਡ TV84 ਦੇ ਐਡਰੈਸ ਦੇ ਉੱਤੇ ਤੁਸੀਂ ਆਪਣਾ ਚੈੱਕ ਵੀ ਭੇਜ ਸਕਦੇ ਹੋ। ਤਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਫੇਰ ਮੁਲਾਕਾਤ ਹੋਵੇਗੀ ਜੀ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ